ਜਿਹੜੀ ਆਪਣੀ ਸਿੱਖ ਵੂਮੈਨਸ ਜਿਹੜੀ ਆਰਗੇਨਾਈਜੇਸ਼ਨ ਆ ਸੈਂਟਰਲ ਕੈਲੀਫੋਰਨੀਆ ਦੀ, ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦਿਆਂ ਸਰਗਰਮ ਹੋਇਆ ਜੀ? ਸਾਡੀ ਸਿੱਖ ਵੂਮਨਸ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਸਵਾਕ ਵੀ ਕਹਿ ਦਿੰਦੇ ਆ, ਉਹ 25 ਸਾਲ ਤੋਂ ਉੱਪਰ ਆਪਣੇ ਸੈਂਟਰਲ ਕੈਲੀਫੋਰਨੀਆ ਵਿੱਚ ਕੰਮ ਕਰ ਰਹੀ ਆ। ਅਸੀਂ ਕਈ ਤਰ੍ਹਾਂ ਨਾਲ ਕਮਿਊਨਿਟੀ ਨਾਲ ਜੁੜੇ ਹੋਏ ਹੈਗੇ ਆ। ਅਸੀਂ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਦੇ ਵੀ ਸੈਮੀਨਾਰ ਲੈ ਕੇ ਆਉਂਦੇ ਹੈਗੇ ਆ ਤੇ ਆਪਣੀ ਡੋਮੈਸਟਿਕ ਵਾਇਲੈਂਸ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਹੈਗਾ, ਜਿਹੜੇ ਘਰੇਲੂ ਝਗੜਿਆਂ ਤੋਂ ਔਰਤਾਂ ਸਿਰਫ ਆਪਣੀ ਕਮਿਊਨਿਟੀ ਨਹੀਂ ਬਟ ਸਾਰੇ ਸਾਡੇ ਏਰੀਆ ਦੇ ਵਿੱਚ ਅਸੀਂ ਇੱਥੋਂ ਦਾ ਜਿਹੜਾ ਸੈਂਟਰ ਹੈਗਾ ਵੂਮਨਸ ਸ਼ੈਲਟਰ, ਉਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੀ ਮਦਦ ਕਰਦੇ ਹੈਗੇ ਆ। ਹੋਰ ਅਸੀਂ ਕੋਈ ਵੀ ਵੂਮਨ ਇੰਪਾਵਰਮੈਂਟ ਦਾ ਜਿਹੜਾ ਵੀ ਕੋਈ ਕੰਮ ਆ, ਕਮਿਊਨਿਟੀ ਸਰਵਿਸ ਵਗੈਰਾ, ਸਕਾਲਰਸ਼ਿਪ ਤੇ ਹੋਰ ਗ੍ਰਾਂਟਸ ਵਗੈਰਾ ਉਹ ਅਸੀਂ ਦਿਵਾਉਂਦੇ ਹੈਗੇ। ਸਵਾਕ ਕਾਲਜ ਸਕਾਲਰਸ਼ਿਪ ਜਿਹੜਾ ਪ੍ਰੋਗਰਾਮ ਹੈ, ਇਨਫੋਰਮੇਸ਼ਨ ਹੈ, ਇਹ ਕੀ ਪ੍ਰੋਗਰਾਮ ਹੈ ਜੀ ਤੇ ਇਹਦੇ ਤਹਿਤ ਕੀ ਕ੍ਰਾਈਟੇਰੀਆ ਤੇ ਕਿਵੇਂ ਇਹਦਾ ਕੋਈ ਫਾਰਮ ਹੈ ਜਿਹੜਾ ਉਹ ਹਾਸਲ ਕੀਤਾ ਜਾ ਸਕਦਾ? 2019 ਤੋਂ ਅਸੀਂ ਸਕਾਲਰਸ਼ਿਪ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਅਸੀਂ ਹੁਣ ਇਹ ਸਾਲਾਨਾ ਸਕਾਲਰਸ਼ਿਪ ਦਿੰਨੇ ਹੈਗੇ ਆ ਤੇ ਸਾਡੀਆਂ ਹੁਣ ਤੱਕ 2019 ਤੋਂ ਅਸੀਂ $37,000 ਦੇ ਚੁੱਕੇ ਹੈਗੇ ਆ 32 ਬੱਚਿਆਂ ਨੂੰ। ਤੇ ਅਸੀਂ ਇਹ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਲਈ ਨਹੀਂ ਸੀਮਤ ਰੱਖੀ ਹੋਈ ਹੈਗੀ ਆ, ਅਸੀਂ ਇਹ ਆਲ ਕਮਿਊਨਿਟੀਜ਼ ਲਈ ਓਪਨ ਕੀਤਾ ਹੈਗਾ। ਪਰ ਜਿਹੜੀ ਹੈਗਾ ਮੋਸਟਲੀ ਸਾਡਾ ਵਰਡ ਟੂ ਵਰਡ ਮਾਊਥ ਤੇ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਟੇਬਲਿੰਗ ਕਰਦੇ ਹੈਗੇ ਹਰ ਇੱਕ ਸਾਲ। ਸੋ ਮੋਸਟਲੀ ਸਾਡੇ ਜ਼ਿਆਦਾ ਐਪਲੀਕੈਂਟ ਸਾਡੇ ਪੰਜਾਬੀ ਕਮਿਊਨਿਟੀ ਤੋਂ ਹੀ ਹੁੰਦੇ ਨੇ। ਤੇ ਜਿਹੜਾ ਸਾਡਾ ਕ੍ਰਾਈਟੇਰੀਆ ਹੈਗਾ, ਜਦੋਂ ਅਸੀਂ ਉਹ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਅਸੀਂ ਲਿੰਕ ਸਾਡੇ ਸਵਾਕ ਤੇ ਵੀ ਅਵੇਲੇਬਲ ਆ। ਬਾਕੀ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਵੈਬਸਾਈਟ ਜਿਹੜੀ ਹੁੰਦੀ ਆ, ਅਸੀਂ ਉੱਥੇ ਵੀ ਪਹੁੰਚ ਤੱਕ ਕਰ ਦਈਦਾ ਹਰ ਇੱਕ ਸਾਲ। ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਸੀਂ ਟੇਬਲਿੰਗ ਕਰੀਦੀ ਹੈ, ਜਿੱਥੇ ਕਿ ਅਸੀਂ ਸਾਰੇ ਸੰਗਤ ਦੇ ਵਿੱਚ ਉਹਨਾਂ ਨੂੰ ਆਪਣੀ ਸਕਾਲਰਸ਼ਿਪਸ ਦੇ ਫਲਾਇਰਸ ਵੰਡਦੇ ਹੈਗੇ ਆ। ਤੇ ਬਾਕੀ ਸਾਰੇ ਹਾਈ ਸਕੂਲਸ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਸੈਂਗਰ ਆ ਜਾਂਦਾ, ਇਹਦੇ ਵਿੱਚ ਆਲ ਦ ਵੇ ਜਿਹੜੇ ਆਲੇ ਦੁਆਲੇ ਵਾਲੇ ਆਪਣੀਆਂ ਛੋਟੇ ਸ਼ਹਿਰ ਪੈਂਦੇ ਨੇ ਫ੍ਰੈਜ਼ਨੋ ਦੇ, ਅਸੀਂ ਉਹਨਾਂ ਦੇ ਵਿੱਚ ਵੀ ਸਾਰੇ ਉਹਨਾਂ ਦੇ ਕਾਲਜਸ ਜਿਹੜੇ ਸਕੂਲਸ ਨੇ, ਹਾਈ ਸਕੂਲਸ, ਉਹਨਾਂ ਦੇ ਕਾਉਂਸਲਰਸ ਜਿਹੜੇ ਹੁੰਦੇ ਨੇ, ਸਟੂਡੈਂਟ ਕਾਉਂਸਲਰਸ, ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਹਰੇਕ ਸਾਲ ਉਹਨਾਂ ਨੂੰ ਐਪਲੀਕੇਸ਼ਨ ਦੀ ਇਨਫੋਰਮੇਸ਼ਨ ਪਹੁੰਚਦੀ ਕਰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ USA ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਸਿੱਖ ਵੂਮੈਨਸ ਜਿਹੜੀ ਆਰਗੇਨਾਈਜੇਸ਼ਨ ਹੈ ਸੈਂਟਰਲ ਕੈਲੀਫੋਰਨੀਆ ਦੀ, ਉਸ ਬਾਰੇ ਜਾਣਕਾਰੀ ਦਿਆਂਗੇ ਤੇ ਇਹਦੇ ਨਾਲ ਸਕਾਲਰਸ਼ਿਪ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਬਾਰੇ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿਆਂਗੇ। ਇਸ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ ਇਸੇ ਆਰਗੇਨਾਈਜੇਸ਼ਨ ਤੋਂ ਪਰਮਿੰਦਰ ਕੌਰ ਗਰੇਵਾਲ ਜੀ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪਰਮਿੰਦਰ ਕੌਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ ਪੰਜਾਬੀ USA। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਜੀ। ਤੇ ਆਪਾਂ ਜੇ ਇਸੇ ਤੋਂ ਸ਼ੁਰੂ ਕਰ ਲਈਏ, ਇੱਕ ਤਾਂ ਮੈਨੂੰ ਇਹ ਜ਼ਰੂਰ ਦੱਸੋ ਵੀ ਜਿਹੜੀ ਆਪਣੀ ਸਿੱਖ ਵੂਮੈਨਸ ਜਿਹੜੀ ਆਰਗੇਨਾਈਜੇਸ਼ਨ ਆ ਸੈਂਟਰਲ ਕੈਲੀਫੋਰਨੀਆ ਦੀ, ਜਿਹਨੂੰ ਆਪਾਂ ਸਵਾਕ ਵੀ ਕਹਿ ਦਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਆਰਗੇਨਾਈਜੇਸ਼ਨ ਦੇ ਵਿੱਚ ਇਹਨੂੰ ਕੰਮ ਕਰਦਿਆਂ ਸਰਗਰਮ ਹੋਇਆ ਜੀ? ਹਾਂਜੀ, ਸਾਡੀ ਸਿੱਖ ਵੂਮਨਸ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਸਵਾਕ ਵੀ ਕਹਿ ਦਿੰਦੇ ਆ, ਉਹ 25 ਸਾਲ ਤੋਂ ਉੱਪਰ ਆਪਣੇ ਸੈਂਟਰਲ ਕੈਲੀਫੋਰਨੀਆ ਵਿੱਚ ਕੰਮ ਕਰ ਰਹੀ ਆ। ਅਸੀਂ ਕਈ ਤਰ੍ਹਾਂ ਨਾਲ ਕਮਿਊਨਿਟੀ ਨਾਲ ਜੁੜੇ ਹੋਏ ਹੈਗੇ ਆ। ਅਸੀਂ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਦੇ ਵੀ ਸੈਮੀਨਾਰ ਲੈ ਕੇ ਆਉਂਦੇ ਹੈਗੇ ਆ ਤੇ ਆਪਣੀ ਡੋਮੈਸਟਿਕ ਵਾਇਲੈਂਸ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਹੈਗਾ, ਜਿਹੜੇ ਘਰੇਲੂ ਝਗੜਿਆਂ ਤੋਂ ਔਰਤਾਂ ਸਿਰਫ ਆਪਣੀ ਕਮਿਊਨਿਟੀ ਨਹੀਂ ਬਟ ਸਾਰੇ ਸਾਡੇ ਏਰੀਆ ਦੇ ਵਿੱਚ ਅਸੀਂ ਇੱਥੋਂ ਦਾ ਜਿਹੜਾ ਸੈਂਟਰ ਹੈਗਾ ਵੂਮਨਸ ਸ਼ੈਲਟਰ, ਉਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੀ ਮਦਦ ਕਰਦੇ ਹੈਗੇ ਆ। ਹੋਰ ਅਸੀਂ ਕੋਈ ਵੀ ਵੂਮਨ ਇੰਪਾਵਰਮੈਂਟ ਦਾ ਜਿਹੜਾ ਵੀ ਕੋਈ ਕੰਮ ਆ, ਕਮਿਊਨਿਟੀ ਸਰਵਿਸ ਵਗੈਰਾ, ਸਕਾਲਰਸ਼ਿਪ ਤੇ ਹੋਰ ਗ੍ਰਾਂਟਸ ਵਗੈਰਾ ਉਹ ਅਸੀਂ ਦਿਵਾਉਂਦੇ ਹੈਗੇ ਜੀ। ਤੇ ਜਿਹੜੀਆਂ ਸਵਾਕ ਕਾਲਜ ਸਕਾਲਰਸ਼ਿਪ ਜਿਹੜਾ ਪ੍ਰੋਗਰਾਮ ਹੈ, ਇਨਫੋਰਮੇਸ਼ਨ ਹੈ, ਇਹ ਕੀ ਪ੍ਰੋਗਰਾਮ ਹੈ ਜੀ ਤੇ ਇਹਦੇ ਤਹਿਤ ਕੀ ਕ੍ਰਾਈਟੇਰੀਆ ਤੇ ਕਿਵੇਂ ਇਹਦਾ ਕੋਈ ਫਾਰਮ ਹੈ ਜਿਹੜਾ ਉਹ ਹਾਸਲ ਕੀਤਾ ਜਾ ਸਕਦਾ? ਹਾਂਜੀ, ਸੋ ਆਪਣਾ ਜਿਵੇਂ ਮੈਂ ਦੱਸਿਆ ਤੁਹਾਨੂੰ, ਸਵਾਕ ਸਾਡੀ 2019 ਤੋਂ ਅਸੀਂ ਸਕਾਲਰਸ਼ਿਪ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਅਸੀਂ ਹੁਣ ਇਹ ਸਾਲਾਨਾ ਸਕਾਲਰਸ਼ਿਪ ਦਿੰਨੇ ਹੈਗੇ ਆ ਤੇ ਸਾਡੀਆਂ ਹੁਣ ਤੱਕ 2019 ਤੋਂ ਅਸੀਂ $37,000 ਦੇ ਚੁੱਕੇ ਹੈਗੇ ਆ 32 ਬੱਚਿਆਂ ਨੂੰ। ਤੇ 5 ਸਕਾਲਰਸ਼ਿਪ ਦਾ ਸਾਈਕਲ ਹੁੰਦਾ ਹੈਗਾ ਸਾਡਾ, 2019 ਤੋਂ ਸ਼ੁਰੂ ਹੋਇਆ। ਅਸੀਂ 4 ਤੋਂ 5 ਬੱਚਿਆਂ ਨੂੰ ਸਕਾਲਰਸ਼ਿਪ ਦਿੰਨੇ ਹੈਗੇ ਆ ਤੇ ਜਿਹੜੀਆਂ ਸਕਾਲਰਸ਼ਿਪ ਹੈਗੀਆਂ ਨੇ ਇਹ ਸਾਲਾਨਾ ਅਸੀਂ ਦਿੰਨੇ ਹੈਗੇ ਆ। ਇਹ ਡਿਫਰੈਂਟ ਹਾਈ ਸਕੂਲਸ ਨੂੰ ਅਸੀਂ ਉਹਨਾਂ ਦੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ, ਤੇ ਰੇਂਜ ਜਿਹੜੀ ਹੈਗੀ ਆ ਹਰੇਕ ਬੈਕਗਰਾਊਂਡ ਤੋਂ ਕੋਈ ਵੀ ਬੱਚਾ ਇਹਦੇ ਵਾਸਤੇ ਅਪਲਾਈ ਕਰ ਸਕਦਾ ਹੈਗਾ, ਜਿਹੜਾ ਕਿ ਕੋਈ ਵੀ ਕਮਿਊਨਿਟੀ ਕਾਲਜ ਦੇ ਵਿੱਚ ਜਾਂ
ਕੋਈ ਵੀ CSU ਜਾਂ ਕੋਈ ਵੀ UC ਯੂਨੀਵਰਸਿਟੀ 'ਚ ਜਾਣਾ ਚਾਹੁੰਦਾ ਹੈਗਾ, ਤੇ ਮੀਡੀਅਨ ਫੈਮਿਲੀ ਜਿਹੜੀ ਇਨਕਮ ਹੈਗੀ ਆ ਇਹਦੀ ਈਅਰ ਦੀ, ਉਹਨੂੰ ਅਸੀਂ ਅਵਾਰਡ ਕਰਦੇ ਹੈਗੇ ਆ ਕਿ ਮਤਲਬ ਇਨਕਮ ਤੁਹਾਡੀ ਹੁੰਦੀ ਹੈਗੀ ਆ ਉਹ ਮੀਡੀਅਨ ਜਿਹਦੇ ਵਿੱਚ ਆ ਜਾਂਦੀ ਹੈ। ਜਿਹੜੇ ਬਾਹਲੇ ਅਮੀਰ ਨਹੀਂ ਉਹਨਾਂ ਨੂੰ ਤਾਂ ਅਫੋਰਡ ਹੀ ਕਰ ਸਕਦੇ ਹੁੰਦੇ ਨੇ। ਸੋ ਮੀਡੀਅਨ ਐਵਰੇਜ ਜਿਨ੍ਹਾਂ ਦੀ ਹੈਗੀ ਆ ਅਸੀਂ ਉਹਨਾਂ ਨੂੰ ਕਰਦੇ ਆ। ਓਵਰਆਲ ਹੁਣ ਤੱਕ ਸਾਡੇ 32 ਅਸੀਂ ਇਹ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਲਈ ਨਹੀਂ ਸੀਮਤ ਰੱਖੀ ਹੋਈ ਹੈਗੀ ਆ, ਅਸੀਂ ਇਹ ਆਲ ਕਮਿਊਨਿਟੀਜ਼ ਲਈ ਓਪਨ ਕੀਤਾ ਹੈਗਾ। ਪਰ ਜੀ, ਜੀ। ਜਿਹੜੀ ਹੈਗਾ ਮੋਸਟਲੀ ਸਾਡਾ ਵਰਡ ਟੂ ਵਰਡ ਮਾਊਸ ਤੇ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਟੇਬਲਿੰਗ ਕਰਦੇ ਹੈਗੇ ਆ ਹਰ ਇੱਕ ਸਾਲ। ਸੋ ਮੋਸਟਲੀ ਸਾਡੇ ਜ਼ਿਆਦਾ ਐਪਲੀਕੈਂਟ ਸਾਡੇ ਪੰਜਾਬੀ ਕਮਿਊਨਿਟੀ ਤੋਂ ਹੀ ਹੁੰਦੇ ਨੇ, ਪਰ ਸਾਡੇ ਦੂਸਰੇ ਕਮਿਊਨਿਟੀਜ਼ ਨੂੰ ਵੀ ਅਸੀਂ ਦਿੱਤੇ ਹੈਗੇ ਆ। ਸਾਡੇ ਜਿਵੇਂ ਹੁਣ 32 ਬੱਚਿਆਂ ਚੋਂ ਸਾਡੇ 20 ਬੱਚੇ ਜਿਹੜੇ ਨੇ ਉਹ ਅਸੀਂ ਪੰਜਾਬੀਆਂ ਨੂੰ ਦਿੱਤੇ ਹੈਗਾ, ਤੇ ਹੁਣ ਤੱਕ ਤੇ 12 ਸਾਡੇ ਦੂਸਰੀ ਕਮਿਊਨਿਟੀਜ਼ ਤੋਂ ਵਿੱਚ ਵੀ ਸੀਗੇ। ਤੇ ਜਿਹੜਾ ਸਾਡਾ ਕ੍ਰਾਈਟੇਰੀਆ ਹੈਗਾ, ਜਦੋਂ ਅਸੀਂ ਉਹ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਸਾਡੀ ਅਸੀਂ ਲਿੰਕ ਸਾਡੇ ਸਵਾਕ ਤੇ ਵੀ ਅਵੇਲੇਬਲ ਆ। ਬਾਕੀ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਵੈਬਸਾਈਟ ਜਿਹੜੀ ਹੁੰਦੀ ਆ ਅਸੀਂ ਉੱਥੇ ਵੀ ਪਹੁੰਚ ਤੱਕ ਕਰ ਦੇਈਦਾ ਹਰ ਇੱਕ ਸਾਲ। ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਸੀਂ ਟੇਬਲਿੰਗ ਕਰੀਦੀ ਹੈ, ਜਿੱਥੇ ਕਿ ਅਸੀਂ ਸਾਰੇ ਸੰਗਤ ਦੇ ਵਿੱਚ ਉਹਨਾਂ ਨੂੰ ਆਪਣੀ ਸਕਾਲਰਸ਼ਿਪਸ ਦੇ ਫਲਾਇਰਸ ਵੰਡਦੇ ਹੈਗੇ ਆ। ਤੇ ਬਾਕੀ ਸਾਰੇ ਹਾਈ ਸਕੂਲਸ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਸੈਂਗਰ ਆ ਜਾਂਦਾ ਹੈ, ਇਹਦੇ ਵਿੱਚ ਆਲ ਦ ਵੇ ਜਿਹੜੇ ਆਲੇ ਦੁਆਲੇ ਵਾਲੇ ਆਪਣੀਆਂ ਛੋਟੇ ਸ਼ਹਿਰ ਪੈਂਦੇ ਨੇ ਫ੍ਰੈਜ਼ਨੋ ਦੇ, ਅਸੀਂ ਜੀ। ਉਹਨਾਂ ਦੇ ਵਿੱਚ ਵੀ ਸਾਰੇ ਉਹਨਾਂ ਦੇ ਕਾਲਜਸ ਜਿਹੜੇ ਸਕੂਲਸ ਨੇ ਹਾਈ ਸਕੂਲਸ, ਉਹਨਾਂ ਦੇ ਕਾਉਂਸਲਰਸ ਜਿਹੜੇ ਹੁੰਦੇ ਨੇ ਸਟੂਡੈਂਟ ਕਾਉਂਸਲਰਸ, ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਹਰੇਕ ਸਾਲ ਉਹਨਾਂ ਨੂੰ ਐਪਲੀਕੇਸ਼ਨ ਦੀ ਇਨਫੋਰਮੇਸ਼ਨ ਪਹੁੰਚਦੀ ਕਰਦੇ ਆ। ਜੀ, ਜੀ। ਤੇ ਇਹਦੇ ਵਿੱਚ ਜਿਹੜੀ ਫੈਮਿਲੀ ਇਨਕਮ ਆ ਉਹ ਸ਼ਾਇਦ ਤੁਸੀਂ ਜਿਵੇਂ ਦੱਸਿਆ 80,000 ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਜਿਹੜਾ ਹਾਂਜੀ, ਹਾਂਜੀ, ਹਾਂਜੀ। ਸੋ ਤੇ ਜਿਹੜੇ ਉਸ ਤੋਂ ਜਿਹੜੀ ਨੀਵੀਂ ਹੋਣੀ ਚਾਹੀਦੀ ਹੈ, ਉਸ ਤੋਂ ਥੋੜੀ ਜਿਹੜੀ ਹੈਗੀ ਆ ਉਹ ਸਾਰੇ ਐਪਲੀਕੈਂਟਸ ਤੋਂ ਅਸੀਂ ਐਕਸੈਪਟ ਕਰਦੇ ਹਾਂ। ਜੀ, ਜੀ, ਜੀ। ਸੋ ਇਹਦੇ ਲਈ ਅਪਲਾਈ ਕਰਨ ਦੇ ਲਈ ਤੁਹਾਡੀ ਵੈਬਸਾਈਟ ਤੇ ਜਾਣਾ ਪੈਂਦਾ ਜੀ? ਹਾਂਜੀ, ਸਾਡੀ ਵੈਬਸਾਈਟ ਤੇ ਜਾਣਾ ਪੈਂਦਾ। ਉਹ ਹੈਗਾ। ਬਾਕੀ ਅਸੀਂ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੇ ਕੋਈ ਵਰਕ WhatsApp ਗਰੁੱਪਸ ਹੁੰਦੇ ਨੇ ਉਹਦੇ ਤੇ ਭਿਜਵਾ ਦੇਈਦਾ, ਬਿਕਾਜ਼ ਵਰਡ ਟੂ ਮਾਊਥ ਹੁੰਦਾ ਹੈਗਾ। ਬਾਕੀ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਅਸੀਂ ਕੋਈ 30 ਸਕੂਲਸ ਹੈਗੇ ਨੇ, ਹਾਈ ਸਕੂਲਸ ਜਿਹੜੇ ਨੇ ਉਹਨਾਂ ਨੂੰ ਅਸੀਂ ਭੇਜੀ ਦੀ ਐਪਲੀਕੇਸ਼ਨ ਕਿ ਉਹ ਆਪਣੇ ਅੱਗੇ ਸਟੂਡੈਂਟਸ ਦੇ ਨਾਲ ਸ਼ੇਅਰ ਕਰਨ, ਕਿਉਂਕਿ ਸਾਰੇ ਉਹੀ ਹਾਈ ਸਕੂਲ ਦੇ ਸਟੂਡੈਂਟਸ ਅਪਲਾਈ ਕਰ ਰਹੇ ਹੁੰਦੇ ਨੇ। ਸੋ ਮਾਰਚ 14 ਤੋਂ ਇਹ ਖੁੱਲੀ ਸੀਗੀ, ਤੇ ਇਹ ਮਾਰਚ ਤੋਂ ਖੁੱਲੀ ਹੋਈ ਆ, ਤੇ ਹੁਣ ਇਹ ਕੱਲ ਨੂੰ ਮਈ 14 ਨੂੰ 12 ਵਜੇ ਰਾਤ ਨੂੰ ਐਪਲੀਕੇਸ਼ਨ ਕਲੋਜ਼ ਹੋਣੀ ਆ, ਕਿਉਂਕਿ ਅਸੀਂ ਫਿਰ ਉਹਨਾਂ ਨੂੰ ਐਪਲੀਕੇਸ਼ਨ ਸਾਰੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਚੈੱਕ ਕਰੀਦਾ, ਤੇ ਉਹਦਾ ਪ੍ਰੋਸੈਸ ਮੈਂ ਤੁਹਾਨੂੰ ਅੱਗੇ ਦੱਸਦੀ ਹੈਗੀ ਆ। ਸੋ ਜਦੋਂ ਇਹ ਲਿੰਕ ਸਕੂਲ ਦੇ ਕਾਉਂਸਲਰਸ ਕੋਲੇ ਪਹੁੰਚ ਜਾਂਦਾ ਹੈਗਾ, ਤੇ ਆਪਣੇ ਸਟੂਡੈਂਟਸ ਉਹਨਾਂ ਕੋਲੇ ਹੀ ਸਲਾਹ ਲੈਣ ਆਉਂਦੇ ਨੇ ਵੀ ਅਸੀਂ ਕਿਵੇਂ ਅਪਲਾਈ ਕਰਨਾ, ਤੇ ਉਹ ਕੋਚਿੰਗ ਕਰਦੇ ਨੇ ਉਹਨਾਂ ਨੂੰ ਕਿਵੇਂ ਐਪਲੀਕੇਸ਼ਨਸ ਅਪਲਾਈ ਕਰਨੀਆਂ ਨੇ। ਸੋ ਜਦੋਂ ਉਹਨਾਂ ਕੋਲੇ ਪਹੁੰਚਦਾ ਕਰ ਦਿੰਦੇ ਹੈਗੇ ਆ, ਤਾਂ ਫਿਰ ਅੱਗੇ ਉਹ ਸਾਰੇ ਸਟੂਡੈਂਟਸ ਕੋਲੇ ਪਹੁੰਚਦੀ ਹੋ ਜਾਂਦੀ ਹੈ। ਜੀ ਬਿਲਕੁਲ। ਸੋ ਜਿਹੜੇ ਦੂਜੇ ਜਿਹੜੇ ਲੋਕ ਨੇ ਦੂਜੇ ਭਾਈਚਾਰਿਆਂ ਤੋਂ, ਦੂਜੀਆਂ ਕਮਿਊਨਿਟੀਜ਼ ਤੋਂ, ਉਹ ਵੀ ਇਸ ਦਾ ਫਾਇਦਾ ਜਿਹੜਾ ਉਹ ਚੁੱਕ ਰਹੇ ਨੇ, ਤੇ ਫਿਰ ਉਹ ਤੁਹਾਡੇ ਨਾਲ ਕਿਵੇਂ ਸਕੂਲਾਂ ਦੇ ਵਿੱਚ ਵੀ ਰਾਬਤਾ ਕਾਇਮ ਕਰਦੇ ਨੇ? ਹਾਂਜੀ, ਸਕੂਲਾਂ ਚੋਂ ਹੀ ਰਾਬਤਾ, ਸਾਰੇ ਜਾਣੇ ਸਕੂਲਾਂ ਚੋਂ ਹੀ ਰਾਬਤਾ ਕਾਇਮ ਕਰਦੇ ਨੇ ਜੀ। ਜੀ, ਜੀ, ਜ਼ਿਆਦਾਤਰ ਜੀ। ਸਕੂਲਾਂ ਤੋਂ ਹੀ ਰਾਬਤਾ ਕਾਇਮ ਹੁੰਦਾ ਹੈ। ਤੇ ਇਸ ਸੰਬੰਧ ਦੇ ਵਿੱਚ ਕੋਈ ਕੰਟੈਕਟ ਨੰਬਰ ਵੀ ਤੁਸੀਂ ਅਨਾਉਂਸ ਕਰਨਾ ਚਾਹੁੰਦੇ ਆ, ਜੇ ਤੁਹਾਡੇ ਨਾਲ ਕੋਈ ਫੋਨ ਦੇ ਉੱਤੇ ਰੀਚ ਆਊਟ ਕਰਨਾ ਹੋਵੇ ਤਾਂ ਚਾਹੁੰਦਾ ਹੋਵੇ ਤੁਹਾਨੂੰ? ਹਾਂਜੀ, ਕੋਈ ਗੱਲ ਨਹੀਂ ਜੀ, ਮੇਰਾ ਫ਼ੋਨ ਨੰਬਰ ਲੈ ਸਕਦੇ ਨੇ, ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੀ ਹਾਂ, ਤੇ ਬਾਕੀ ਫਿਰ ਮੈਂ ਉਹਨਾਂ ਨੂੰ ਅੱਗੇ ਆਪਣੇ ਹੋਰ ਜਿਹੜੇ ਸਾਡੇ ਸੰਸਥਾ ਦੇ ਮੈਂਬਰ ਨੇ ਉਹਨਾਂ ਨਾਲ ਜੀ, ਵੀ ਜੀ। ਉਹਨਾਂ ਤੋਂ ਜੋੜ ਸਕਦੀ ਹਾਂ। ਸੋ ਮੇਰਾ ਨੰਬਰ ਹੈਗਾ ਹੂੰ। 5592309347। ਜੀ, ਜੀ। ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰਮਿੰਦਰ ਕੌਰ ਗਰੇਵਾਲ ਜੀ, ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ। ਆਪਾਂ ਜਿਹੜੀ ਗੱਲਬਾਤ ਆ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੇ ਸਾਂ, ਸਿੱਖ ਵੂਮਨਸ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ, ਜਿਹਨੂੰ ਆਪਾਂ SWOC ਵੀ ਕਹਿ ਦਿੰਦੇ ਹਾਂ, ਤੇ ਇਹਨਾਂ ਦਾ ਜਿਹੜਾ SWOC ਦਾ ਕਾਲਜ ਸਕਾਲਰਸ਼ਿਪ ਇਨਫੋਰਮੇਸ਼ਨ ਹੈ ਜਿਹੜੀ, ਉਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਆ ਤੁਹਾਨੂੰ ਸਾਰਿਆਂ ਨਾਲ ਸਾਂਝੀ ਕੀਤੀ ਆ। ਇਸ ਵਾਰੀ ਸ਼ਾਇਦ ਇਹ 8,000 ਜਿਹੜੀ ਆ ਉਹ ਸਕਾਲਰਸ਼ਿਪ ਦੇ ਰਹੇ ਨੇ, ਤੇ ਉਹਨਾਂ ਦੇ ਤਹਿਤ ਜਿਹੜਾ ਫੈਮਿਲੀ ਦੇ ਇਨਕਮ ਜਾਂ ਜਿਹੜਾ ਐਲੀਜੀਬਿਲਿਟੀ ਆ ਉਹ ਹੈਗੀ ਆ $80,000। ਤੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਤੁਸੀਂ ਕਿਤੇ ਵੀ ਪੜ੍ਹਾਈ ਕਰਨਾ ਚਾਹੁੰਦੇ ਹੋ, ਕਿਸੇ ਵੀ ਅਦਾਰੇ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ, ਤਾਂ ਤੁਸੀਂ ਜਿਹੜਾ ਪਰਮਿੰਦਰ ਕੌਰ ਜੀ ਨੇ ਤੁਹਾਨੂੰ ਫੋਨ ਨੰਬਰ ਅਨਾਉਂਸ ਨਹੀਂ ਜੀ, ਕੀਤਾ। ਹਾਂਜੀ। ਹਾਂਜੀ, ਫ੍ਰੈਜ਼ਨੋ ਕਾਉਂਟੀ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ, ਪੜ੍ਹਾਈ ਉਹ ਜਿੱਥੇ ਮਰਜ਼ੀ ਕਰ ਜਿੱਥੇ ਸਕਦੇ ਮਰਜ਼ੀ ਨੇ, ਕਰ ਪਰ ਸਕਦੇ। ਹਾਂਜੀ, ਜੀ, ਜੀ। ਤੇ ਅਸੀਂ ਜਿਹੜਾ ਚੂਜ਼ ਕਰਦੇ ਹੈਗੇ ਆ, ਉਹ ਅਸੀਂ ਗੁਪਤ ਉਹਨਾਂ ਦਾ ਨਾਮ ਨਹੀਂ ਦੇਖਦੇ, ਨਾਮ ਮਿਟਾ ਕੇ ਅਸੀਂ ਸਿਰਫ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਆ ਉਹਦੇ 'ਚ ਐਸੇ ਹੁੰਦਾ, ਅਸੀਂ ਟੌਪਿਕ ਦੇਈਦੇ ਹੈਗੇ ਨੇ, ਤੇ ਟੌਪਿਕ ਦੇ ਕੇ ਉਹਦੇ ਤੇ ਉਹਨਾਂ ਦੇ ਐਸੇ, ਜਿਵੇਂ ਐਕਚੁਅਲ ਸਕਾਲਰਸ਼ਿਪ ਲਈ ਤੁਸੀਂ ਅਪਲਾਈ ਕਰੀਦਾ, ਆਥੈਂਟਿਕਲੀ ਅਸੀਂ ਉਵੇਂ
ਰੱਖ ਕੇ ਸਾਰਾ ਆਪਣਾ ਪ੍ਰੋਸੈਸ ਹੈਗਾ, 5 ਜਾਣੇ ਰਿਵਿਊ ਕਰਦੇ ਨੇ, ਸੋ ਹਰੇਕ ਦਾ ਸਕੋਰ ਹੁੰਦਾ ਹੈਗਾ, ਫਿਰ ਸਭ ਤੋਂ ਐਵਰੇਜ ਕੱਢ ਕੇ ਉਸ ਸਕੋਰ ਦਾ ਜਿਹੜਾ ਐਲੀਜੀਬਲ ਬੱਚਾ ਹੁੰਦਾ ਸੀ ਉਹਨੂੰ ਦੇਈਦੀ ਹੈਗੀ ਆ। ਸੋ ਵੈਰੀ ਆਥੈਂਟਿਕ ਤੇ ਵੈਰੀ ਕਲੀਅਰ ਪ੍ਰੋਸੈਸ ਹੁੰਦੀ ਆ ਸਾਡੀ, ਕਿ ਵੀ ਸਾਨੂੰ ਨਾਮ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੜੇ ਬੱਚੇ ਦੀ ਐਪਲੀਕੇਸ਼ਨ ਪੜ੍ਹ ਰਹੇ ਹਾਂ ਜਾਂ ਕਿਹਨੂੰ ਰਿਵਿਊ ਕਰ ਰਹੇ ਹਾਂ। ਸੋ ਹੂੰ, ਅਸੀਂ ਕਮਿਊਨਿਟੀ ਤੋਂ ਵੀ 2 ਮੈਂਬਰ ਲੈਂਦੇ ਹਾਂ, ਬਾਕੀ ਅਸੀਂ ਆਪ ਮੈਂਬਰਸ ਕਰਦੇ ਹੈਗੇ ਆ। ਸੋ ਇਸ ਕਰਕੇ ਵੈਰੀ ਕਲੀਨ ਪ੍ਰੋਸੈਸ ਹੈਗਾ ਸਾਡਾ ਪ੍ਰੋਸੈਸ ਟੂ ਚੂਜ਼ ਕਿਹੜਾ ਬੱਚੇ ਕੋਲ ਸਕਾਲਰਸ਼ਿਪ ਜਾਊਗੀ। ਜੀ, ਜੀ, ਬਿਲਕੁਲ। ਸੋ ਇਹਦਾ ਨਾ ਸਿਰਫ ਆਪਣੇ ਜਿਹੜੇ ਪੰਜਾਬੀ ਬੱਚੇ ਆ, ਬਲਕਿ ਦੂਜੇ ਭਾਈਚਾਰਿਆਂ ਦੇ ਜਿਹੜੇ ਲੋਕ ਨੇ, ਉਹ ਵੀ ਇਹਦਾ ਫਾਇਦਾ ਚੁੱਕ ਰਹੇ ਨੇ। ਹਾਂਜੀ, ਜੀ, ਹਾਂਜੀ। ਬਿਲਕੁਲ। ਸੋ ਇੱਕ ਵਾਰੀ ਉਹਨਾਂ ਦਾ ਜਿਹੜਾ ਨੰਬਰ ਆ, ਮੈਂ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਤੁਹਾਡੀ ਸਹੂਲਤ ਦੇ ਲਈ, 5592309347 ਇਹਨਾਂ ਦਾ ਨੰਬਰ ਹੈ। 9347 ਹਾਂਜੀ, ਬਹੁਤ ਧੰਨਵਾਦ ਪਰਮਿੰਦਰ ਕੌਰ ਗਰੇਵਾਲ ਜੀ ਤੁਹਾਡਾ ਥੈਂਕ ਯੂ, ਸਾਡੇ ਨਾਲ ਥੈਂਕ ਜੁੜਨ ਦੇ ਯੂ ਲਈ। ਜੀ, ਜੀ, ਇਸ ਗੱਲ ਨੂੰ ਥੈਂਕ ਯੂ ਬਾਅਦ ਜੀ, ਸਤਿ ਸ਼੍ਰੀ ਅਕਾਲ, ਵਿਰਾਮ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਅਕਾਲ। ਸ਼੍ਰੀ ਅਕਾਲ ਜੀ।